ਉਧਰ ਦੂਜੀ ਗੱਲ ਕਰੀਏ, ਬੜੀ ਅਹਿਮ ਗੱਲ ਅੱਜ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੋਈ ਹੈ ਹੜ੍ਹਾਂ ਦੇ ਨਾਲ, ਹੜ੍ਹ ਲਿਆਂਦੇ ਗਏ ਨੇ, ਉਹਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਵੀ ਕੀਤੀ ਸੀ, ਤੇ ਸ਼ਾਇਦ ਇਹ ਕਿਆਸਿਆ ਜਾ ਰਿਹਾ ਸੀਗਾ ਵੀ ਸ਼ਾਇਦ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਦੌਰਾ ਕਰ ਸਕਦੇ ਨੇ, ਉਹ ਅੱਜ ਪੰਜਾਬ ਦਾ ਸਰਵੇਖਣ ਕਰਨਗੇ, ਹੜ੍ਹਾਂ ਦਾ ਜਾਇਜ਼ਾ ਲੈਣਗੇ। ਹਵਾਈ ਫੇਰੀ ਆ ਉਹਨਾਂ ਦੀ, ਹਵਾਈ ਫੇਰੀ ਆ ਜਾਂ ਕੋਈ ਰਾਹਤ ਪੈਕੇਜ ਵੀ ਐਲਾਨ ਸਕਦੇ ਨੇ? ਦੇਖੋ, ਰਾਜਨੀਤਿਕ ਧਿਰ ਦੀ ਹਰ ਫੇਰੀ, ਹਰ ਕਦਮ ਰਾਜਨੀਤਿਕ ਹੁੰਦਾ ਹੈ। ਬਿਲਕੁਲ ਸਹੀ ਹੈ ਜੀ, ਬਿਲਕੁਲ। ਇਸ ਮੌਕੇ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੇ ਐਮਐਲਏ ਕਈਆਂ ਚੁੱਕੀ, ਕੋਈ ਕਹਿੰਦਾ ਜੀ ਸਕੂਲ ਦੀ ਮੁਹਿੰਮ ਹੈ ਤੋਰਲੀ ਸਾਫ਼ ਕਰਨ ਦੀ ਆਪੇ, ਕੋਈ ਕਹਿੰਦਾ ਜੀ ਮੈਂ ਬੰਦ ਲਾਉਣ ਆਪ ਆ ਗਿਆ ਜੀ, ਕੋਈ ਕਹਿੰਦਾ ਜੀ ਆਹ ਦੇਖੋ ਸਾਡੇ ਡੀਸੀ ਲੱਗੇ ਨੇ ਜੀ, ਆਪ ਬੋਰੀਆਂ ਚੱਕ ਰਹੇ ਨੇ ਜੀ, ਆ ਡੀਸੀ ਮੈਡਮ ਧਰਤੀ ਤੇ ਹੈ ਜੀ। ਮੈਂ ਕਹਿੰਦਾ ਧੰਨਵਾਦ ਸਾਰਿਆਂ ਦਾ ਜਿਹੜੇ ਧਰਤੀ ਤੇ ਆ ਕੇ ਕੰਮ ਕਰ ਰਹੇ, ਚਾਹੇ ਸੁਖਬੀਰ ਬਾਦਲ ਨੋਟ ਫੜਾ ਰਿਹਾ, ਚਾਹੇ ਹੁਣ ਤਾਂ ਉਹ ਵੀ ਲੈ ਕੇ ਆ ਗਏ ਆਪਣੇ ਇੰਚਾਰਜ ਨੂੰ, ਬਘੇਲ ਨੂੰ, ਕਾਂਗਰਸੀ ਵੀ ਫੋਟੋ ਖਿਚਾ ਕੇ ਪੈਸੇ ਫੜਾ ਕੇ, ਚਾਹੇ ਕਹਿੰਦੀ ਹਰਪ੍ਰੀਤ ਸਿੰਘ ਕਈ ਥਾਂ ਨੋਟ ਫੜਾਉਂਦੇ ਦੇਖੇ ਗਏ ਹੈ ਨਾ, ਚਾਹੇ ਬੀਜੇਪੀ ਵਾਲੇ ਟਰੈਕਟਰ ਚੜ੍ਹ ਕੇ ਆਏ, ਚਾਹੇ ਉਹਨਾਂ ਕੇ ਦਿਖੇ ਉਦਣ ਹੈ ਨਾ, ਉਹ ਵੀ ਕਹਿੰਦੇ ਜੀ ਗੇੜਾ ਮਾਰ ਗਏ। ਸੋ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਆ ਰਹੀਆਂ ਨੇ, ਚਾਹੇ ਉਹਨਾਂ ਦੇ ਮਨ 'ਚ ਨਿਸ਼ਕਾਮ ਸੇਵਾ ਹੋਵੇ, ਚਾਹੇ ਅਫਸਰ ਅਧਿਕਾਰੀਆਂ ਦੇ ਮਨ 'ਚ ਨਿਸ਼ਕਾਮ ਸੇਵਾ ਹੋਵੇ, ਪਰ ਤੁਹਾਡੇ ਚੋਂ ਸਿਆਸਤ ਦੀ ਬੂ ਆਉਂਦੀ ਹੈ। ਝਲਕਦਾ ਕਿ ਤੁਸੀਂ ਗਾਂ ਵਾਲੀਆਂ ਵੋਟਾਂ ਤੇ ਵੀ ਨਿਗਾਹ ਰੱਖ ਰਹੇ ਹੋ। ਤੁਸੀਂ ਜਦੋਂ ਮੋਢੇ ਤੇ ਹੱਥ ਰੱਖਦੇ ਹੋ ਨਾ ਸਹਿਯੋਗ ਦੇ ਕੇ, ਤਾਂ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਦੇਖ ਲਈ ਹੁਣ ਵੋਟ ਪੱਕੀ ਹੈ, ਤੇਰੇ ਪਿੰਡ 'ਚੋਂ ਸਾਰੀਆਂ ਵੋਟਾਂ ਬਣੀਆਂ ਚਾਹੀਦੀਆਂ। ਸਹੀ ਸਹੀ, ਬਿਲਕੁਲ। ਬਿਨਾਂ ਕਿ ਤੁਹਾਡਾ ਚਿਹਰਾ ਮੋਹਰਾ ਇਹ ਕਹਿ ਰਿਹਾ ਹੁੰਦਾ। ਜੇ ਅਫਸਰ ਬੋਰੀਆਂ ਚੱਕੇ, ਅਫਸਰ ਨੰਗੇ ਪੈਰ ਭੱਜਿਆ ਫਿਰੇ, ਤਾਂ ਉਹ ਚੰਗਾ ਲੱਗਦਾ ਤੁਰੰਤ ਦੇਖਣ ਨੂੰ ਕਿ ਦੇਖੋ ਵੀ, ਪਰ ਜਨਾਬ ਇਹ ਸਾਰੇ ਖੇਤਰਾਂ 'ਚ ਸਫਾਈਆਂ ਦਾ ਪ੍ਰਬੰਧ, ਬੰਨਾਂ ਦਾ ਪ੍ਰਬੰਧ ਕਿਹਨੇ ਕਰਾਉਣਾ ਸੀ? ਉੱਥੇ ਡੀਸੀਆਂ ਨੇ ਨਹੀਂ ਕਰਾਉਣਾ ਸੀ ਤਾਂ ਹੋਰ ਕਿਹਨੇ ਕਰਾਉਣਾ? ਸਹੀ ਗੱਲ ਹੈ, ਬਿਲਕੁਲ। ਜੇ ਮੰਤਰੀਆਂ ਨੇ ਨਹੀਂ ਕਰਾਉਣਾ ਸੀ ਹੋਰ ਕਿਹਨੇ ਕਰਾਉਣਾ ਸੀ? ਜੇ ਸਰਕਾਰ ਨੇ ਨਹੀਂ ਕਰਾਉਣਾ ਸੀ ਹੋਰ ਕਿਹਨੇ ਕਰਾਉਣਾ ਸੀ? ਜੇ ਉਹ ਨਹੀਂ ਹੋ ਰਿਹਾ ਸੀ ਤਾਂ ਆਵਾਜ਼ ਚੁੱਕਣੀ ਸੀ, ਤਾਂ ਵਿਰੋਧੀ ਧਿਰ ਨੇ ਚੁੱਕਣੀ ਸੀ, ਕਿਹਨੇ ਚੁੱਕਣੀ ਸੀ ਹੋਰ? ਤੇ ਤੁਸੀਂ ਕਿਸੇ ਨੇ ਵੀ ਆਪਣਾ ਰੋਲ ਨਹੀਂ ਨਿਭਾਇਆ ਤਾਂ ਅੱਜ ਹੜ੍ਹ ਆਏ ਨੇ। ਤੇ ਹੁਣ ਨਰਿੰਦਰ ਮੋਦੀ ਜੀ ਕਹਿੰਦੇ ਕਿ ਸ਼ਾਇਦ ਏਦਾਂ ਹੀ ਸੀ ਜੀ, ਕਿ ਚਲੋ ਜੀ ਆਉਣਗੇ ਅੱਜ, ਹਵਾਈ ਫੇਰੀ ਲਾਉਣਗੇ, ਮੇਰਾ ਖਿਆਲ ਜੰਮੂ ਕਸ਼ਮੀਰ ਦਾ ਖੇਤਰ ਵੀ ਹੋ ਸਕਦਾ ਹੈ ਦੌਰਾ ਕਰਨ, ਤੇ ਹਿਮਾਚਲ ਵਾਲੇ ਬੈਲਟ ਚੋਂ ਹੋ ਕੇ ਫਿਰ ਪੰਜਾਬ ਆਉਣਾ ਉਹਨਾਂ ਨੇ। ਤੇ ਮੁੱਖ ਮੰਤਰੀ ਸਾਹਿਬ ਨੇ ਸਵਾਗਤ ਵੀ ਕੀਤਾ ਹੈ, ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਜੇ ਮੈਂ ਸਿਹਤਯਾਬ ਹੁੰਦਾ ਮੈਂ ਤੁਹਾਡੇ ਨਾਲ ਜਾਂਦਾ, ਤੁਹਾਨੂੰ ਆਪ ਜਾ ਕੇ ਮੌਕਾ ਦਿਖਾਉਂਦਾ। ਚਲੋ ਹੁਣ ਮੇਰਾ ਖਿਆਲ 2-3 ਮੰਤਰੀਆਂ ਦੀ ਡਿਊਟੀ ਲਾਤੀ, ਖੁੱਡੀਆਂ ਹੋਰਾਂ ਦੀ ਹੈ ਨਾ, ਸ਼ਾਇਦ ਨਾਲ ਇੱਕ ਤਾਂ ਅਮਨ ਅਰੋੜਾ ਦੀ ਹੈ, 1-2 ਮੰਤਰੀ ਹੋਰ ਨੇ। ਸੋ ਇਹ ਜਾਣਗੇ ਇਹਨਾਂ ਦੀ ਕਿੰਨੀ ਪੁੱਛ ਪ੍ਰਤੀਤ ਹੁੰਦੀ ਹੈ। ਉਹ ਆਪਾਂ ਉਸ ਸਮੇਂ ਵੀ ਦੇਖ ਲਿਆ ਸੀ ਜਦੋਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਆਏ, ਤੇ ਹੁਣ ਤਾਂ ਪ੍ਰਧਾਨ ਮੰਤਰੀ ਦੇ ਨੇੜੇ ਤਾਂ ਕਿੱਥੇ ਲੱਗਣ ਦੇਣਾ ਕਿਸੇ ਨੂੰ ਜੀ। ਸਹੀ ਹੈ। ਹਾਂ, ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਕਰਕੇ ਕੀ ਜਾਂਦੇ ਨੇ। ਜਿਵੇਂ ਆਪਾਂ ਮੁੱਖ ਮੰਤਰੀ ਦੀ ਨਾਲ ਗੱਲ ਕੀਤੀ ਕਿ 20,000 ਲਾਉਂਦੇ ਆ ਤਾਂ ਫਿਕਸ ਹੈ ਜੀ ਕਿ 6800 ਤੁਸੀਂ ਉਹਨਾਂ ਨੇ ਦੇਣਾ, ਬਾਕੀ ਇੰਨਾ ਉਹਨਾਂ ਨੇ ਦੇਣਾ। ਤੇ ਜੇ ਮੋਦੀ ਜੀ ਨੇ 6800 ਵਾਲਾ ਹੀ ਪੈਕੇਜ ਐਲਾਨ ਕੇ ਜਾਣਾ ਹੈ, ਜੋ ਰਾਹਤ ਪੈਕੇਜ ਨਹੀਂਗਾ, ਉਹ ਬਣਿਆ ਹੋਇਆ ਵਿਧੀ ਵਿਧਾਨ ਹੈ। ਰਾਹਤ ਪੈਕੇਜ ਹੁੰਦਾ ਹੈ ਕਿ ਤੁਸੀਂ ਦਿੱਲੀ ਤੋਂ ਤੁਰਨ ਤੋਂ ਪਹਿਲਾਂ, ਜਿੱਦਣ ਹੜ੍ਹ ਦੀ ਤੁਹਾਨੂੰ ਖਬਰ ਮਿਲੀ, ਉਦਣ ਇਹ ਤੁਸੀਂ ਕਹਿੰਦੇ ਜੀ ਕਿ ਜੀ ਆ ਅਸੀਂ ਇੰਨਾ ਪੈਸਾ ਰਿਲੀਜ਼ ਕਰ ਰਹੇ ਹਾਂ, ਬਾਕੀ ਸਾਡੇ ਕੋਲ ਜਦੋਂ ਕੇਸ ਬਣ ਕੇ ਆ ਜਾਊਗਾ, ਪੂਰੀ ਰਿਪੋਰਟ ਆ ਜਾਊਗੀ, ਉਹਦੇ ਹਿਸਾਬ ਨਾਲ ਹੋਰ ਦੇ ਦਿਆਂਗੇ। ਤੁਸੀਂ 10,000 15,000 ਕੋਈ ਕਰੋੜ ਜਾਰੀ ਕਰਦੇ ਜੀ। ਜੀ, ਅਫਗਾਨਿਸਤਾਨ 'ਚ ਭੁਚਾਲ ਆਇਆ ਸੀ, ਇਸ ਲਈ ਇਹਨਾਂ ਨੇ ਜਦੋਂ ਪਹਿਲਾਂ ਟਵੀਟ ਜਾਰੀ ਕੀਤਾ, ਰਾਹਤ ਸਮੱਗਰੀ ਭੇਜੀ, ਕੀ ਉਹਨਾਂ ਤੋਂ ਪਹਿਲਾਂ ਜਾਣਕਾਰੀ ਲਈ ਸੀ ਕਿ ਕਿੰਨਾ ਨੁਕਸਾਨ ਹੋ ਗਿਆ ਜੀ ਉਹਨਾਂ ਦਾ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਕੀ ਉੱਥੇ ਦੌਰਾ ਕਰਨ ਗਏ ਸੀ ਜੀ ਪਹਿਲਾਂ ਕਿ ਹਾਂ ਮੈਂ ਪਹਿਲਾਂ ਹਵਾਈ ਸਰਵੇਖਣ ਕਰਕੇ ਆਊਂਗਾ, ਫਿਰ ਉੱਥੇ ਖੜ ਕੇ ਲਾ ਲੂੰਗਾ ਰਾਹਤ ਪੈਕੇਜ? ਸਹੀ ਹੈ। ਉਹ ਤਾਂ ਆਪਣਾ ਮੁਲਕ ਨਹੀਂਗਾ, ਆਪਾਂ ਭਾਈਚਾਰਕ ਤੌਰ ਦੇ ਉੱਤੇ ਇੱਕ ਮਦਦ ਦੇ ਤੌਰ ਤੇ ਗਏ ਆ। ਹਾਂਜੀ ਹਾਂਜੀ, ਚਲੋ ਇੱਥੇ ਤਾਂ ਤੁਹਾਡਾ ਮੁਲਕ ਹੈ, ਉਸ ਮੁਲਕ ਦਾ ਇਹ ਪ੍ਰਮੁੱਖ ਸੂਬਾ ਹੈ ਜਿਹੜਾ ਕੁਰਬਾਨੀਆਂ ਦੇ ਲਈ, ਜਜ਼ਬੇ ਦੇ ਲਈ, ਬਲਿਦਾਨ ਦੇ ਲਈ, ਅਨਾਜ ਦੇ ਭੜੋਲੇ ਭਰਨ ਦੇ ਲਈ ਜਾਣਿਆ ਜਾਂਦਾ। ਸਹੀ ਹੈ। ਤੇ ਇੱਥੋਂ ਤੁਸੀਂ ਵੋਟਾਂ ਦੀ ਫਸਲਾਂ ਵੀ ਵੱਢਣ ਆਉਣ ਉੱਥੇ ਖੜੇ ਹੋ। ਤੇ ਮੈਂ ਕਹਿੰਦਾ ਕਿਸੇ ਚੀਜ਼ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਸੀ, ਨਾ ਹੋਵੇ। ਵੋਟਾਂ ਦੇ ਲਾਲਚ ਨੂੰ ਐਲਾਨ ਦੇ, ਐਲਾਨ ਦਿੱਤਾ ਸਹੀ ਕੁਝ ਪਹਿਲਾਂ ਜੀ। ਤੇ ਹੁਣ ਅੱਜ ਵੀ ਮੈਂ ਦੇਖਦੇ ਹਾਂ, ਉਮੀਦ ਨਹੀਂ ਕਰ ਸਕਦੇ ਕਿ ਰਾਹਤ ਪੈਕੇਜ ਹੋਊਗਾ। ਜੇ ਉਸੇ ਪੈਮਾਨੇ 'ਚ ਐਲਾਨ ਕੇ ਜਾਣਾ ਜੋ ਵਿਧਾਨ ਬਣਿਆ, ਜੇ ਨਿਯਮਾਵਲੀ ਦੇ ਤਹਿਤ, ਫਿਰ ਉਸ ਨੂੰ ਰਾਹਤ ਪੈਕੇਜ ਨਹੀਂ ਕਿਹਾ ਜਾ ਸਕਦਾ। ਰਾਹਤ ਪੈਕੇਜ ਉਹ ਹੁੰਦਾ ਕਿ ਤੁਸੀਂ ਕਹੋ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ, ਇਹਦੀ ਭਰਪਾਈ ਅਸੀਂ ਇਸ ਤੌਰ ਤੇ ਨਹੀਂ ਕਰ ਸਕਦੇ। ਬਈ ਜੇ ਹੁਣ 35,000 ਮਹਿਸ ਦਾ ਦੇਣਾ ਤੇ ਮਹਿਸ ਆਉਂਦੀ ਹੈ 1,00,000 ਸਵਾ ਲੱਖ ਦੀ, ਹਾਂਜੀ ਹਾਂਜੀ, ਹੈ ਨਾ।
ਤੇ ਜੇ ਮੁਰਗੀ ਦਾ 100 ਰੁਪਏ ਦਾ ਦੇਣਾ ਤਾਂ 100 ਰੁਪਏ ਤਾਂ ਮੈਂ ਕਿਹਾ ਜਿਹੜੇ ਅੰਡੇ ਖਾਂਦੇ ਨੇ ਉਹਨੂੰ ਪਤਾ ਹੋਊਗਾ ਕਿ ਮੈਂ ਕਿਹਾ 4 ਅੰਡੇ ਲਾਉਂਦੇ ਹੁਣ ਜੀ, ਤੇ ਫਿਰ ਤੁਸੀਂ ਕਰਨਾ ਕੀ ਚਾਹੁੰਦੇ ਹੋ? ਸੋ ਇਸ ਲਈ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਉਹ ਵੋਟ ਸਿਆਸਤ ਕਰਦੇ ਨੇ, ਹੰਝੂ ਖੇਡਦੇ ਨੇ, ਫੋਟੋਆਂ ਖਿਚਾਉਂਦੇ ਨੇ ਇਹਨਾਂ ਤੇ, ਇਹਨਾਂ ਫਿਰ ਮੀਟਿੰਗਾਂ ਲੈਣੀਆਂ ਨੇ ਪਠਾਨਕੋਟ ਗੁਰਦਾਸਪੁਰ ਖੇਤਰ ਦੇ ਵਿੱਚ। ਠੀਕ ਹੈ। ਤੇ ਉਹ ਮੀਟਿੰਗ ਤੋਂ ਬਾਅਦ ਕੀ ਕਰਕੇ ਜਾਂਦੇ ਨੇ? ਅੱਜ ਵੀ ਬੀਜੇਪੀ ਭਾਰੂ ਰਹੂਗੀ ਕਿ ਸਰਕਾਰ ਭਾਰੂ ਰਹੂਗੀ, ਦੇਖਣ ਵਾਲੀ ਗੱਲ ਹੈ। ਫੇਰ ਹੀ ਸਰਕਾਰੀ ਹੁੰਦੀ ਹੈ, ਸਰਕਾਰ ਦੀ ਕੋਈ ਸੁਣਵਾਈ ਹੋਊਗੀ ਅੱਜ। ਬਿਲਕੁਲ ਸਹੀ ਹੈ। ਹਾਂ, ਬਹੁਤ ਪਹਿਲੂ ਦੇਖਣ ਵਾਲੇ ਨੇ। ਚਲੋ ਦੇਖਦੇ ਹਾਂ ਜੀ, ਆਉਣ ਦਿਓ। ਪ੍ਰਧਾਨ ਮੰਤਰੀ ਨੇ ਫਿਰ ਵੀ ਹੈਨਾ ਕੀ ਨਾਟਕ ਕਰਕੇ ਜਾਂਦੇ ਨੇ ਜਾਂ ਕੀ ਸੱਚਮੁੱਚ ਵੰਡਾ ਕੇ ਜਾਂਦੇ ਨੇ ਦੁੱਖ, ਇਹ ਸ਼ਾਮ ਤੱਕ ਪਤਾ ਲੱਗ। ਬਿਲਕੁਲ ਜੀ। ਦੇਖੋ, ਪ੍ਰਧਾਨ ਮੰਤਰੀ ਨੇ ਤੇ ਜਿਵੇਂ ਤੁਸੀਂ ਅਫਗਾਨਿਸਤਾਨ ਦੇ ਨਾਲ ਤੁਲਨਾ ਕੀਤੀ ਹੈ, ਉੱਥੋਂ ਹੀ ਐਲਾਨ ਸਕਦੇ ਸੀਗੇ। ਅਖਬਾਰਾਂ ਤਾਂ ਪੜ੍ਹਦੇ ਹੀ ਨੇ, ਮੀਡੀਆ ਤਾਂ ਦੇਖਦੇ ਹੀ ਨੇ, ਫੋਟੋਆਂ ਤਾਂ ਪਹੁੰਚਦੀਆਂ ਹੀ ਨੇ। ਕੇਂਦਰੀ ਮੰਤਰੀ ਨੇ ਵੀ ਜਾ ਕੇ ਕੁਝ ਦੱਸਿਆ ਹੀ ਹੋਣਾ। ਚਲੋ ਮੋਦੀ ਸਾਹਿਬ ਨਾਲ ਨਹੀਂ ਗੱਲ ਹੋਈ ਹੋਣੀ, PM ਨੂੰ ਤਾਂ ਦੱਸਿਆ ਹੀ ਹੋਣਾ। ਕੇਂਦਰੀ ਟੀਮਾਂ ਵੀ, ਹਾਂਜੀ ਟੀਮਾਂ ਆ ਕੇ ਸਰਵੇ ਕਰ ਗਈਆਂ। ਬਿਲਕੁਲ, ਕੁਝ ਤਾਂ ਦੱਸਿਆ ਹੀ ਹੋਣਾ। ਇੰਨਾ ਜਾਨੀ ਨੁਕਸਾਨ, ਇੰਨਾ ਮਾਲੀ ਨੁਕਸਾਨ, ਅੰਦਾਜ਼ਾ ਇੰਨਾ ਹੈ, ਲੋਕਾਂ ਨੂੰ ਆਹ ਮੁਸ਼ੱਕਤ ਕੱਟਣੀ ਪੈ ਰਹੀ ਹੈ, ਮੁੜ ਵਸੇਬਾ ਇੰਨੇ ਚ ਹੋਣਾ। ਮੈਨੂੰ ਲੱਗਦਾ ਪ੍ਰਵੀਨ ਜੀ ਸਾਡੀ ਸਰਕਾਰਾਂ ਦੀ ਨਲਾਇਕੀ ਕੈਸੀ ਹੈ। ਪਹਿਲਾਂ ਕਹਿੰਦੇ ਜੀ ਮੋਟਾ ਜਿਹਾ ਅੰਦਾਜ਼ਾ 13,000 ਕਰੋੜ ਦਾ ਸਾਡਾ ਨੁਕਸਾਨ ਭਰਪਾਈ ਹੋਣੀ ਚਾਹੀਦੀ ਹੈ, ਪੈਕੇਜ 13,000 ਕਰੋੜ ਦਾ ਹੋਣਾ ਚਾਹੀਦਾ। ਕੱਲ 2-3 ਮੰਤਰੀ ਲਾਤੇ ਹੈ ਨਾ ਪ੍ਰੈਸ ਕਾਨਫਰੰਸ, ਇੱਕ ਤੋਂ ਬਾਅਦ ਇੱਕ। ਹਾਂਜੀ। ਫਿਰ ਰਮਨ ਅਰੋੜਾ ਜੀ ਕਹਿੰਦੇ ਜੀ ਕਿ ਇਹ ਜੀ 15,000 ਕਰੋੜ ਦਾ ਜੀ 20,000 ਕਰੋੜ ਮਿਲਣਾ ਚਾਹੀਦਾ। ਸ਼ਾਮ ਤੱਕ ਜੀ ਗੋਇਲ ਉਹ ਕਿਹੜਾ ਮੰਤਰੀ ਆ, ਉਹ ਕਹਿੰਦਾ ਜੀ 25,000 ਕਰੋੜ ਹੋਣਾ ਚਾਹੀਦਾ ਪੈਕੇਜ। ਪਹਿਲਾਂ ਤੈਅ ਤਾਂ ਕਰ ਲਓ। ਕਾਹਲ ਕਾਹਦੀ ਹੈ ਤੁਹਾਨੂੰ? ਭਾਸ਼ਾ ਦਾ ਬੋਲ ਲਓ। ਮਗਰ ਕੌਣ ਲੱਗਿਆ ਤੁਹਾਡੇ? ਹਾਂ ਜੀ ਜੀ। ਮਤਲਬ ਇਸ ਤਰੀਕੇ ਨਾਲ ਮਤਲਬ ਕਿ ਤੁਸੀਂ ਅਗਲੇ ਕਹਿਣਗੇ ਪਹਿਲਾਂ ਭਾਈ ਫੈਸਲਾ ਕਰ ਲਿਓ ਫਿਰ ਜਾ ਕੇ ਕਹੂੰਗਾ ਮੈਂ, ਤਾਂ ਤੁਸੀਂ ਉਹਨੂੰ ਮੌਕਾ ਦੇ ਰਹੇ ਹੋ। ਸਹੀ ਗੱਲ ਬਚਣ ਦਾ। ਗੱਲ ਤੁਸੀਂ ਉਹ ਜਿਵੇਂ ਪਿੰਡਾਂ 'ਚ ਨਹੀਂ ਕਹਿ ਦਿੰਦੇ ਘਿੰਗੇ ਪਾਈ ਜਾਂਦੇ ਗੱਲ। ਅਸਲ ਦੇ ਵਿੱਚ ਸਰਕਾਰਾਂ ਦੀ ਕ੍ਰੈਡੀਬਿਲਿਟੀ ਹੁੰਦੀ ਹੈ। ਸਰਕਾਰਾਂ ਇਹ ਥੋੜਾ ਬੋਲੀ ਥੋੜਾ ਲਾਉਂਦੀਆਂ ਨੇ ਰਾਹਤ ਪੈਕੇਜ ਦੀ, 10 ਵਜੇ ਹੋਰ, 12 ਵਜੇ ਹੋਰ, 2 ਵਜੇ ਹੋਰ, ਰਾਤ ਨੂੰ ਪੈਣ ਲੱਗੇ ਹੋਰ, ਤੇ ਫਿਰ ਅਗਲੇ ਦਿਨ ਕੁਛ ਹੋਰ। ਏਦਾਂ ਥੋੜਾ ਹੁੰਦਾ। ਤੁਹਾਡੇ ਕੋਲੇ ਅਮਲਾ ਫਲ ਆ, ਤੁਸੀਂ 13,000 ਕਰੋੜ ਮੰਗੀ ਜਾਂਦੇ, 60,000 ਕਰੋੜ ਕਹੀ ਜਾਂਦੇ, 13,000 ਕਰੋੜ। ਕਿਤੇ ਮੇਲ ਹੈ ਇਸ ਚੀਜ਼ ਦਾ?